ਜਦੋਂ ਕਣਕਾਂ ਨਿਸਰਣ ਤੇ ਆਉਂਦੀਆਂ ਨਾ ਜਾਂ ਕਣਕ ਪੀਲੀ ਹੋਣੀ ਸ਼ੁਰੂ ਹੁੰਦੀ ਉਦੋਂ ਹਰ ਬੰਦਾ ਆਪਣੀ ਰੋਟੀ ਦੀ ਤਲਾਸ਼ 'ਚ ਨਿਕਲ ਪੈਂਦਾ ਕਿਉਂਕਿ ਚੋਗ ਆਉਂਦੇ ਨੇ ਤੇ ਚੋਗ ਸਾਰੇ ਬੰਦਾ ਇਕੱਠੇ ਕਰਨੀ ਹੁੰਦੀ। ਉਸ ਵਿੱਚ ਨਾ ਇੱਕ ਬੜਾ ਮਸ਼ਹੂਰ ਸਾਡੇ ਕੋਲ ਪਿੰਡਾਂ ਦੇ ਵਿੱਚ ਬੜਾ ਪੁਰਾਣਾ ਰਿਵਾਜ ਹੈ ਕਿ ਇਹ ਭਾਂਡੇ ਜਿਹੜੇ ਨਾ ਇਹ ਗੜੇ ਜਮਾਵਣੇ 200 ਦਾ ਇਹ ਸਾਰੇ ਬੰਦੇ ਬਣਾ ਕੇ ਕੁਬਾਰ ਲੈ ਆਉਂਦੇ ਨੇ, ਦੂਰੋਂ ਵੀ ਆ ਜਾਂਦੇ ਨੇ, ਇੱਥੋਂ ਵੀ ਆ ਜਾਂਦੇ ਨੇ। ਇਹ ਆ ਕੇ ਵਿਸਾਖ ਦੇ ਕਾਰੇ ਤੇ ਦਾਣਿਆਂ ਦੇ ਉੱਤੇ ਇਹ ਆ ਕੇ ਦੇ ਜਾਂਦੇ ਨੇ ਤੇ ਮੋੜ ਆ ਕੇ ਦਾਣੇ ਇਕੱਠੇ ਕਰ ਜਾਂਦੇ ਨੇ। ਭਾਈ ਕਿੱਥੋਂ ਹੈ? ਕੁੱਪਾਂ ਤੋਂ। ਕੁੱਪਾਂ ਤੋਂ ਕੁਬਾਰ ਹੈ ਜੀ ਹਾਂ ਇਹ ਭਾਂਡੇ ਬਣਾਉਂਦੇ ਹੋ? ਜੀ ਹਾਂ ਭਾਂਡੇ। ਤੇ ਇਹ ਦਾਣਿਆਂ ਤੇ ਕਿਵੇਂ ਦਿੰਦੇ ਹੋ? 2 ਟੋਪੇ ਦਾ, 1.5 ਟੋਪੇ ਦਾ, 2.5 ਟੋਪੇ ਦਾ ਜਿੱਥੇ ਆ ਜਾਏ। ਇੱਕ ਗੜਾ ਤੇ ਤਰੇ ਭਾਂਡੇ ਦਾ ਕਿਵੇਂ ਦੱਸਦਾ ਪਿਆ? ਤਰੇ ਭਾਂਡੇ ਕਿਤਨੇ ਦੇ? 6 ਟੋਪਿਆਂ ਦੇ, 7 ਟੋਪਿਆਂ ਦੇ ਦੇ ਛੱਡਦੇ ਹੋ ਤੇ ਮੋੜ ਡੀ ਜਾਂਦੇ ਨੇ ਕਿ ਫਾਸ ਵੀ ਜਾਂਦੇ ਨੇ? ਕਈ ਫਸ ਵੀ ਜਾਂਦੇ, ਖੜੀ ਵੀ ਜਾਂਦੇ, ਕਈ ਗਲਤ ਨਾਮ ਲਿਖਾ ਦਿੰਦੇ ਨੇ। ਹਾਂ ਆਪਣੇ ਸਿਦਲਾਣੇ ਦੇ ਵਿੱਚ ਹੀ ਗਲਤ ਲਿਖਾ ਦਿੰਦੇ ਨੇ। ਹੁਣ ਮੈਂ ਕੁੱਪਾਂ ਤੋਂ ਆ ਨਾ। ਹਾਂ ਤੇ ਇਹ ਦਾਦ ਆਪਾਂ ਮਤਲਬ ਸਾਰਾ ਚੱਲਦਾ ਰਹਿੰਦਾ ਹੈ। ਕੁਝ ਉਗੜ ਵੀ ਹੁੰਦੇ ਨੇ, ਰੋਜ਼ੀ ਬਣ ਜਾਂਦੀ ਹੈ। ਜੀ ਆ ਬਣ ਜਾਂਦੀ। ਇਹ ਤਾਂ ਹੋ ਗਏ ਨਾ ਭਾਂਡੇ। ਕੁਰਾਨ ਪਾਕ ਵਾਲੇ ਬੜੇ ਆ ਜਾਂਦੇ ਨੇ। ਕੁਰਾਨ ਪਾਕ ਜਿਹੜਾ ਦੇ ਜਾਂਦੇ ਨੇ ਦਾਣੇ ਦੇ ਕਾਰੇ ਤੇ ਮੁੜ ਦਾਣੇ ਲੈ ਗਿਆ। ਹੋਰ ਵੀ ਜਿਨਸਾਂ ਜਾਨੀ ਕਿ ਇਹਦਾ ਮਤਲਬ ਇਹ ਕਿ ਪਿੰਡਾਂ ਦੇ ਵਿੱਚ ਅਜੇ ਵੀ ਜਿਹੜਾ ਇਹ ਵਿਚਾਰ ਵਟਾਂਦਰਾ ਹੈ ਜਾਂ ਲੈਣ ਦੇਣ ਹੈ ਉਹਦਾ ਇਨਸਾਰ ਸਾਰਾ ਦਾਣਿਆਂ ਤੇ ਵੀ ਹੁੰਦਾ ਹੈ। ਇਸ ਵਿੱਚ ਵਕਤ ਨੇ ਕਿ ਕਣਕ ਪੰਜਾਬ ਦੀ ਵੱਡੀ ਫਸਲ ਹੈ। ਹੋਰ ਕਿਸੇ ਫਸਲ ਦੇ ਕਾਰੇ ਤੇ ਕੋਈ ਚੀਜ਼ਾਂ ਦੇ ਕੇ ਨਹੀਂ ਜਾਂਦਾ। ਦਾਣੇ ਦਾ ਕਾਰੇ ਦੇ ਜਾਂਦੇ ਨੇ ਤੇ ਵਸੇਬ ਵਿੱਚ ਮੋੜ ਉਹ ਬਕਾਇਆ ਦਾਣੇ ਦੇਣੇ ਪਾਉਂਦੇ ਨੇ। ਕੋਈ ਬੰਦਾ ਹੋਵੇ ਜਿਹੜਾ ਐਵੇਂ ਦਾਦ ਦਾ ਜੱਟ ਲਾ ਲਵੇ, ਵਰਨਾ ਇੰਜ ਨਹੀਂ ਹੁੰਦਾ। ਇਹ ਰੋਜ਼ੀ ਇੰਜ ਹੀ ਚੱਲਦੀ ਹੈ ਜੀ। ਬਹੁਤ ਸ਼ੁਕਰੀਆ। ਤੇਰਾ ਨਾਂ ਕੀ ਹੈ? ਮੁਜਾਹਿਦ। ਮੁਜਾਹਿਦ ਅਲੀ। ਠੀਕ ਹੋ ਗਿਆ ਜੀ, ਠੀਕ।